ਪੰਜਾਬੀ ਰੇਡੀਓ 'ਚ ਵੈਸੇ ਸੁਣ ਰਹੇ ਸਾਰੇ ਸਰੋਤਿਆਂ ਨੂੰ ਬਲਵਿੰਦਰ ਕੌਰ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ। ਤੇ ਜੀ ਸਰੋਤੇ ਪ੍ਰੋਗਰਾਮ ਖਬਰ ਤੇ ਨਜ਼ਰ। ਇਸ ਪ੍ਰੋਗਰਾਮ ਦੇ ਵਿੱਚ ਸਾਡੇ ਨਾਲ ਹੁੰਦੇ ਨੇ ਬਲਤੇਜ ਪੰਨੂ ਜੀ, ਦੱਸਦੇ ਨੇ ਭਾਰਤ ਵਿੱਚ, ਪੰਜਾਬ ਦੇ ਵਿੱਚ ਕੀ ਕੁਛ ਹੋ ਰਿਹਾ। ਖਬਰਾਂ ਤੇ ਝਾਤ ਮਾਰਾਂਗੇ। ਖਬਰਾਂ ਤੋਂ ਪਹਿਲਾਂ ਧੰਨਵਾਦ ਕਰਨਾ ਚਾਹੁੰਦੇ ਸਾਡੇ ਸਪਾਂਸਰਸ ਜਿਨ੍ਹਾਂ ਨੇ ਇਸ ਪ੍ਰੋਗਰਾਮ ਨੂੰ ਸਪਾਂਸਰ ਕੀਤਾ। ਆਪ ਸਭ ਤੱਕ ਪਹੁੰਚਾਇਆ ਜੀ ਖਾਲਸਾ ਇੰਸ਼ੋਰੈਂਸ ਏਜੰਸੀ ਵਾਲੇ ਸੈਨੋਜ਼ੇ ਤੋਂ 4082722500 ਉਹਨਾਂ ਦਾ ਫੋਨ ਨੰਬਰ ਹੈ, ਜੋ ਹਰ ਇੱਕ ਤਰ੍ਹਾਂ ਦੀ ਇੰਸ਼ੋਰੈਂਸ ਕਰਦੇ ਨੇ। ਗੁਰਦੀਪ ਸਿੰਘ ਪਿਰਦੀ ਕਲੋਵਸ, ਅਸ਼ਾਨਜੀਤ ਸਿੰਘ ਕਲੋਟੀ ਜੁਬਾ ਸਿਟੀ, ਸਤਰਾਮ ਸਿੰਘ ਸ਼ੇਰਗਿੱਲ ਸਲਮਾ, ਬਹਾਦਰ ਸਿੰਘ ਗਿੱਲ ਫਾਬਲਰ, ਸੁੱਚਾ ਸਿੰਘ ਜੀ ਫਰੈਜ਼ਨੋ ਤੋਂ, ਸਰਬਜੀਤ ਸਿੰਘ ਚੌਕੜ ਟਰਲਿਕ, ਹਰਵਿੰਦਰ ਸਿੰਘ ਸਮਰਾ, ਸੁਰਿੰਦਰ ਸਿੰਘ ਜੁਬਾ ਸਿਟੀ ਤੋਂ, ਜੱਸੀ ਗਿੱਲ ਪਲੰਬਿੰਗ ਵਾਲੇ, ਤਲਵਿੰਦਰ ਸਿੰਘ ਤੇ ਪ੍ਰੀਤਮ ਸਿੰਘ ਗਿੱਲ ਬੇਕਰਸਫੀਲਡ ਤੋਂ ਬਹੁਤ ਬਹੁਤ ਆਪ ਸਭ ਦਾ ਧੰਨਵਾਦ ਕਰਦੇ ਹਾਂ। ਪ੍ਰੋਗਰਾਮ ਨੂੰ ਸਪਾਂਸਰ ਕੀਤਾ, ਸਭ ਤੱਕ ਪਹੁੰਚਾਇਆ ਜੀ। ਸਾਡੇ ਨਾਲ ਜੁੜ ਚੁੱਕੇ ਨੇ ਬਲਤੇਜ ਪੰਨੂ ਜੀ। ਸਤਿ ਸ਼੍ਰੀ ਅਕਾਲ, ਸਵਾਗਤ ਹੈ ਜੀ। ਸਤਿ ਸ਼੍ਰੀ ਅਕਾਲ ਜੀ, ਧੰਨਵਾਦ ਜੀ, ਬਹੁਤ ਮਿਹਰਬਾਨੀ। ਤੇ ਜੀ ਸਭ ਤੋਂ ਪਹਿਲਾਂ ਆਪਾਂ ਗੱਲ ਕਰ ਲੈਂਦੇ ਹਾਂ। ਜਦ ਦੀ ਨਵੀਂ ਸਰਕਾਰ ਆਈ ਆ, ਕੁਛ ਨਾ ਕੁਛ ਹੋ ਰਿਹਾ ਹੈ, ਨਵਾਂ ਹੀ ਹੋ ਰਿਹਾ ਆ। ਪ੍ਰੋਬਲਮ ਤਾਂ ਕੋਈ ਸੋਲਵ ਨਹੀਂ ਹੋ ਰਹੀ, ਪਰ ਹੁਣ ਜਿਹੜਾ GST ਦਾ ਰੌਲਾ ਹੈ ਉਸਨੇ ਪੰਜਾਬ ਸਰਕਾਰ ਦੀਆਂ ਮੁਸ਼ਕਿਲਾਂ ਵਧਾਈਆਂ। ਜੀ ਜਦੋਂ GST ਜਿਹੜੀ ਆ ਇਹ ਲਾਗੂ ਹੋਈ ਆ ਤੇ ਮੌਜੂਦਾ ਜਿਹੜੇ ਵਿੱਤ ਮੰਤਰੀ ਨੇ ਮਨਪ੍ਰੀਤ ਸਿੰਘ ਬਾਦਲ ਹੋਰੀ ਇਹਦੇ ਬਹੁਤ ਜਿਹੜੇ ਜੀ ਉਹ ਹੱਕ ਦੇ ਵਿੱਚ ਸੀਗੇ ਜੀ, ਔਰ ਤਾਰੀਫਾਂ ਬਹੁਤ ਜ਼ਿਆਦਾ ਜਿਹੜੀਆਂ ਜੀ ਉਹ ਕੀਤੀਆਂ ਗਈਆਂ ਸੀਗੀਆਂ ਕਿ ਇਹਦੇ ਨਾਲ ਤਾਂ ਸਾਰੀ ਸਮੱਸਿਆਵਾਂ ਜਿਹੜੀਆਂ ਜੀ ਉਹ ਹੱਲ ਹੋ ਜਾਣਗੀਆਂ। ਮਾਹਰ ਉਦੋਂ ਵੀ ਕਹਿੰਦੇ ਸੀਗੇ ਕਿ ਜਿਸ ਤਰੀਕੇ ਦੇ ਨਾਲ ਇਹ ਲਾਗੂ ਕੀਤੀ ਗਈ ਆ, ਇਹਦੀਆਂ ਮੁਸ਼ਕਲਾਂ ਅਸਲ ਦੇ ਵਿੱਚ ਜਿਹੜੀਆਂ ਜੀ ਉਹਨਾਂ ਦਾ ਸਾਹਮਣਾ ਕਰਨਾ ਪਊਗਾ। ਖਾਸ ਤੌਰ ਦੇ ਉੱਤੇ ਜਿਹੜੇ ਸੂਬੇ ਨੇ ਉਹਨਾਂ ਦੇ ਹੱਥ ਵੱਢ ਕੇ ਸੈਂਟਰ ਦੀ ਸਰਕਾਰ ਨੇ ਆਪਣੇ ਕੋਲੇ ਇੱਕ ਕਿਸਮ ਦੇ ਨਾਲ ਰੱਖ ਲਏ। ਜਿਹੜੀ ਹੁਣ ਮੰਤਰੀ ਮੰਡਲ ਦੀ ਮੀਟਿੰਗ ਹੋਈ ਉਹਦੇ ਵਿੱਚ ਇਸ ਗੱਲ ਦਾ ਜਿਹੜਾ ਜੀ ਉਹ ਚਰਚਾ ਹੋਇਆ ਕਿ ਕੇਂਦਰ ਦੀ ਸਰਕਾਰ ਨੂੰ ਚਿੱਠੀ ਲਿਖੀ ਜਾਵੇ ਕਿ ਜਿਹੜਾ ਪੰਜਾਬ ਸਰਕਾਰ ਦਾ 3600 ਕਰੋੜ ਰੁਪਈਏ ਦਾ ਜਿਹੜਾ ਜੀ ਉਹ ਬਕਾਇਆ ਕੇਂਦਰ ਦੀ ਸਰਕਾਰ ਵੱਲ ਖੜਾ ਹੈ, ਜਿਹਦੇ ਕਰਕੇ ਇਹ ਜਿਹੜਾ ਸੂਬਾ ਜੀ ਉਹਦੀਆਂ ਵਿਕਾਸ ਸਕੀਮਾਂ ਠੱਪ ਹੋ ਕੇ ਰਹਿ ਗਈਆਂ ਨੇ, ਦੇਣਦਾਰੀਆਂ ਉਹਦੀਆਂ ਲਟਕ ਗਈਆਂ ਨੇ। ਜਿਹੜੇ ਇਹ ਕਿਹਾ ਗਿਆ ਜੀ ਕਿ ਕੇਂਦਰੀ ਵਿੱਤ ਮੰਤਰੀ ਤੇ ਪ੍ਰਧਾਨ ਮੰਤਰੀ ਨੂੰ ਚਿੱਠੀ ਲਿਖਣਗੇ, ਇਸ ਗੱਲ ਦੇ ਉੱਤੇ ਜ਼ੋਰ ਦੇਣਗੇ ਕਿ 1464 ਕਰੋੜ ਰੁਪਈਏ ਮੁਆਵਜ਼ੇ ਤੇ ਅੰਤਰਰਾਜੀ GST ਦਾ ਸਾਰਾ ਪੈਸਾ ਬਕਾਇਆ, ਸਾਰੇ ਸੂਬਿਆਂ ਦਾ ਲਗਭਗ 98,000 ਕਰੋੜ ਰੁਪਈਆ GST ਦਾ ਪੈਸਾ ਜਿਹੜਾ ਕੇਂਦਰ ਦੀ ਸਰਕਾਰ ਦੇ ਕੋਲੇ ਪਿਆ, ਔਰ ਪੰਜਾਬ ਦਾ ਹਿੱਸਾ ਜਿਹੜਾ 2200 ਕਰੋੜ ਰੁਪਈਏ ਤੋਂ ਵੱਧ ਜਿਹੜਾ ਜੀ ਉਹ ਬਣਦਾ ਹੈ। ਪੰਜਾਬ ਸਰਕਾਰ ਨੇ ਮੁਆਵਜ਼ਾ ਤੇ ਜਿਹੜੇ IGST ਦੇ ਕੁੱਲ ਮਿਲਾ ਕੇ 3600 ਕਰੋੜ ਰੁਪਈਏ ਜਿਹੜੇ ਆ ਉਹ ਸੈਂਟਰ ਤੋਂ ਲੈਣੇ ਆ। ਹੁਣ ਜਿਹੜੇ ਫਾਈਨੈਂਸ ਮਿਨਿਸਟਰ ਨੇ ਪੰਜਾਬ ਦੇ, ਉਹ ਕਹਿੰਦੇ ਕਿ ਜਿਹੜੀ ਕੇਂਦਰ ਦੀ ਸਰਕਾਰ ਹੈ ਉਹ ਇਹਦੇ ਉੱਤੇ 7 ਤੋਂ 8% ਵਿਆਜ ਲੈ ਰਹੀ ਆ, ਜਦੋਂ ਕਿ ਸੂਬਾ, ਜੇ ਪੰਜਾਬ ਦੀ ਗੱਲ ਹੀ ਕਰੀਏ ਤਾਂ ਉਹ ਆਪਣੀਆਂ ਦੇਣਦਾਰੀਆਂ ਦੇਣ ਦੇ ਵਾਸਤੇ, ਅੱਗੋਂ ਕੰਮ ਚਲਾਉਣ ਦੇ ਵਾਸਤੇ ਇੰਨੇ ਵਿਆਜ ਦੇ ਉੱਤੇ ਜਿਹੜਾ ਜੀ ਉਹ ਪੈਸਾ ਚੁੱਕ ਕੇ ਅੱਗੇ ਗੱਲ ਜਿਹੜੀ ਜੀ ਉਹ ਤੋਰ ਰਿਹਾ। ਭਾਵ ਕਿ ਸੈਂਟਰ ਦੀ ਸਰਕਾਰ ਜਿਹੜੀ ਹੈ ਜੀ ਉਹ ਪੈਸੇ ਬਣਾ ਰਹੀ ਹੈ, ਸੂਬੇ ਦੀ ਸਰਕਾਰ ਦੇ ਪੈਸੇ ਜਿਹੜੇ ਆ ਜੀ ਉਹ ਘਟਦੇ ਤੁਰੇ ਜਾ ਰਹੇ ਆ। ਹੁਣ ਇਹ ਸਿਰਫ ਪੰਜਾਬ ਦੀ ਸਮੱਸਿਆ ਨਹੀਂ ਜੀ, ਬਾਕੀ ਥਾਵਾਂ ਦੇ ਉੱਤੇ ਵੀ ਤੁਸੀਂ ਕਹਿ ਲਓ ਕਿ ਜਿਹੜੇ ਸੂਬੇ ਨੇ ਉਹ ਤਾਂ ਹੋ ਕੇ ਝਾਕ ਰਹੇ ਆ ਕੇਂਦਰ ਦੀ ਸਰਕਾਰ ਵੱਲ ਨੂੰ ਵੀ ਕਦੋਂ ਪੈਸੇ ਜਿਹੜੇ ਆ ਜੀ ਉਹ ਅਕਾਊਂਟ ਦੇ ਵਿੱਚ ਆਉਂਦੇ ਆ। ਪਰ ਜਿਸ ਤਰੀਕੇ ਦੇ ਨਾਲ ਇਹਨੂੰ ਲਾਗੂ ਕੀਤਾ ਗਿਆ ਸੀਗਾ, ਮੈਂ ਅੱਗੇ ਵੀ ਇੱਕ ਦਿਨ ਡਿਟੇਲ ਦੇ ਵਿੱਚ ਦੱਸਿਆ ਸੀਗਾ ਕਿ ਜਿਹੜੀਆਂ ਰਿਟਰਨ ਨੇ ਜਿੰਨੀ ਦੇਰ ਤੱਕ ਉਹ ਮੈਚ ਨਹੀਂ ਹੁੰਦੀਆਂ ਉੱਤੇ ਜਾ ਕੇ, ਉਨੀ ਦੇਰ ਤੱਕ ਜਿਨ੍ਹਾਂ ਨੇ ਰਿਟਰਨ ਜਿਹੜੀ ਭਰਨੀ ਆ ਉਹਨਾਂ ਦੇ ਖਾਤਿਆਂ 'ਚ ਵੀ ਪੈਸੇ ਨਹੀਂ ਆਉਣੇ ਤੇ ਸੂਬਿਆਂ ਦੇ ਖਾਤੇ ਦੇ ਵਿੱਚ ਵੀ ਜਿਹੜੇ ਜੀ ਉਹ ਪੈਸੇ ਨਹੀਂ ਆਉਣੇ। ਇਹ ਮੁਸ਼ਕਲਾਂ ਜਿਹੜੀਆਂ ਨੇ ਪੰਜਾਬ ਦੇ ਸੂਬੇ ਨੇ ਉਭਾਰੀਆਂ ਨੇ, ਬਾਕੀ ਅਜੇ ਉਭਾਰ ਨਹੀਂ ਰਹੇ। ਰੋਣਾ ਸਾਰਿਆਂ ਦਾ ਇੱਕੋ ਜਿਹਾ ਹੀ ਹੈ। ਬਿਲਕੁਲ ਜੀ, ਉਹ ਵੀ ਰੋਣਗੇ, ਅੱਗੇ ਪਿੱਛੇ ਸਾਰੇ ਹੀ ਰੋਂਦੇ ਆ। ਤੇ ਅੱਗੇ ਆਪਾਂ ਹੁਣ ਇਲੈਕਸ਼ਨਾਂ ਹੋਣੀਆਂ ਜੀ, ਤੇ ਉਸ ਦੇ ਵਿੱਚ ਭੰਨ ਤੋੜ ਸ਼ੁਰੂ ਆ। ਤੇ ਗੁਜਰਾਤ ਵਿੱਚ ਹਾਰਦਿਕ ਪਟੇਲ ਵੱਲੋਂ ਕਾਂਗਰਸ ਨੂੰ ਸਿੱਧੀ ਹਮਾਇਤ। ਗੁਜਰਾਤ ਕਿੰਨਾ ਕੁ ਅਹਿਮ ਹੈ ਜੀ ਭਾਰਤੀ ਜਨਤਾ ਪਾਰਟੀ ਦੇ ਵਾਸਤੇ, ਖਾਸ ਤੌਰ ਦੇ ਉੱਤੇ ਇਹਦਾ ਅੰਦਾਜ਼ਾ ਇੱਥੋਂ ਲਾਇਆ ਜਾ ਸਕਦਾ ਹੈ ਕਿ ਜਿਹੜਾ ਸਰਦ ਰੁੱਤ ਦਾ ਸੈਸ਼ਨ ਆ ਜੀ, ਵਿੰਟਰ ਸੈਸ਼ਨ ਜਿਹੜਾ ਪਾਰਲੀਮੈਂਟ ਦਾ, ਉਹ 20 ਨਵੰਬਰ ਤੋਂ ਹੁੰਦਾ ਜੀ। ਉਹ ਅਜੇ ਪਤਾ ਹੀ ਨਹੀਂ ਕਦੋਂ ਹੋਣਾ, ਟਾਲ ਦਿੱਤਾ ਗਿਆ ਅੱਗੇ। 2 ਹਫ਼ਤੇ ਪਹਿਲਾਂ ਉਹਦਾ ਨੋਟੀਫਿਕੇਸ਼ਨ ਜਿਹੜਾ ਜੀ ਉਹ ਹੁੰਦਾ। ਹੁਣ ਇੰਨੀ ਕੁ ਤਾਂ ਖਬਰ ਆ ਰਹੀ ਹੈ ਕਿ ਸ਼ਾਇਦ 15 ਦਸੰਬਰ ਤੋਂ ਜਿਹੜਾ ਜੀ ਇਹ ਹੋ ਸਕਦਾ, ਭਾਵ ਕਿ ਮਹੀਨਾ ਗਾਂਹ ਲੈ ਗਏ, ਇਸ ਕਰਕੇ ਕਿ ਗੁਜਰਾਤ ਦੀਆਂ ਚੋਣਾਂ ਸਿਰ ਦੇ ਉੱਤੇ ਨੇ। ਪਾਰਲੀਮੈਂਟ ਦੇ ਵਿੱਚ ਜਿਹੜੇ ਇਸ਼ੂਜ਼ ਨੇ ਉਹ ਉੱਠਣਗੇ। GST ਦਾ ਮੁੱਦਾ ਉੱਠੂਗਾ, ਉੱਥੇ ਨੋਟਬੰਦੀ ਦਾ ਮੁੱਦਾ ਜਿਹੜਾ ਜੀ ਉਹ ਉੱਠੂਗਾ, ਕਿਸਾਨਾਂ ਦੇ ਜਿਹੜੀ ਸੰਸਦ ਲਾਈ ਆ ਉਹਦਾ ਮੁੱਦਾ ਉੱਠੂਗਾ। ਇਸ ਕਰਕੇ ਉਹਨਾਂ ਨੇ ਸੈਸ਼ਨ ਹੀ ਜਿਹੜਾ ਜੀ ਉਹ ਚੁੱਪ ਕੀਤਿਆਂ ਗਾਂਹ ਟਾਲ ਦਿੱਤਾ। ਉਹ ਭਾਰਤੀ ਜਨਤਾ ਪਾਰਟੀ ਜਿਹੜੀ ਬਹੁਤਾ ਸਮਾਂ ਵੈਲ ਦੇ ਵਿੱਚ ਆ ਕੇ ਇਸ ਚੀਜ਼ ਦਾ ਵਿਰੋਧ ਕਰਦੀ ਰਹੀ ਕਿ ਸੈਸ਼ਨ ਬਹੁਤ ਛੋਟੇ ਹੋ ਗਏ ਆ, ਸਰਕਾਰ ਜਿਹੜੀ ਆ ਸਵਾਲਾਂ ਤੋਂ ਬਚ ਰਹੀ ਆ, ਉਹਨੇ ਸੈਸ਼ਨ ਨੂੰ ਹੀ ਜੰਦਰਾ ਲਾਤਾ ਜੀ।
ਇਹ ਇੰਨਾ ਅਹਿਮ ਜਿਹੜਾ ਜੀ ਉਹ ਕਹਿ ਸਕਦੇ ਹੋ ਕਿ ਗੁਜਰਾਤ ਇਹਨਾਂ ਦੇ ਵਾਸਤੇ ਹੈ। ਪਰ ਗੁਜਰਾਤ ਦੇ ਵਿੱਚ ਇੱਕ ਝਟਕਾ ਸਮਝਿਆ ਜਾ ਰਿਹਾ ਭਾਰਤੀ ਜਨਤਾ ਪਾਰਟੀ ਦੇ ਵਾਸਤੇ ਕਿ ਇੱਕ ਨੌਜਵਾਨ ਆਗੂ ਜਿਹੜਾ ਉੱਭਰਿਆ ਪਟੇਲਾਂ ਦਾ, ਹਾਰਦਿਕ ਪਟੇਲ, ਜਿਹਦੇ ਕਹੇ ਦੇ ਉੱਤੇ ਲੱਖਾਂ ਦੀ ਗਿਣਤੀ ਦੇ ਵਿੱਚ ਇਕੱਠ ਜਿਹੜੇ ਹੁੰਦੇ ਆ, ਜਿਹਨੂੰ ਬਦਨਾਮ ਕਰਨ ਦੇ ਵਾਸਤੇ ਅੱਡੀ ਚੋਟੀ ਦਾ ਜ਼ੋਰ ਜਿਹੜਾ ਸੀ ਉਹ ਲੱਗ ਗਿਆ। ਉਹਦੀਆਂ ਸੀਰੀਜ਼ ਤੱਕ ਜਿਹੜੀਆਂ ਉਹ ਵਾਇਰਲ ਕੀਤੀਆਂ ਗਈਆਂ, ਦੇਸ਼ ਧਰੋਹ ਦੇ ਮੁਕੱਦਮੇ ਦੇ ਤਹਿਤ ਉਹ ਅੰਦਰ ਵੀ ਰਿਹਾ। ਉਹਨੇ ਹੁਣ ਇਹ ਜਿਹੜਾ ਉਹਨੇ ਬਣਾਇਆ ਹੋਇਆ ਜੀ ਪਾਰਟੀਦਾਰ ਅਨਾਮਤ ਅੰਦੋਲਨ ਸਮਿਤੀ, ਇਹਦੇ ਵੱਲੋਂ ਇਹਦੀ ਜਿਹੜੀ ਹਮਾਇਤ ਹੈ ਉਹ ਕਾਂਗਰਸ ਨੂੰ ਦੇਣ ਦਾ ਐਲਾਨ ਜਿਹੜਾ ਜੀ ਉਹ ਕਰ ਦਿੱਤਾ। ਉਹਨੇ ਇਹ ਕਿਹਾ ਕਿ ਭਾਰਤੀ ਜਨਤਾ ਪਾਰਟੀ ਨੂੰ ਹਰਾਉਣ ਦੇ ਵਾਸਤੇ ਕਾਂਗਰਸ ਦੀ ਸਪੋਰਟ ਕਰਨੀ ਜ਼ਰੂਰੀ ਹੈ। ਉਹਨੇ ਇਹ ਵੀ ਕਿਹਾ ਕਿ ਕਾਂਗਰਸ ਨੇ ਉਹਦੇ ਨਾਲ ਜਿਹੜਾ ਜੀ ਵਾਅਦਾ ਕੀਤਾ ਕਿ ਜੇ ਕਾਂਗਰਸ ਸੱਤਾ ਦੇ ਵਿੱਚ ਆਉਂਦੀ ਆ ਤਾਂ ਉਹ ਪਟੇਲਾਂ ਨੂੰ SC ST ਤੇ OBC ਦੇ 50% ਕੋਟੇ ਤੋਂ ਅਲੱਗਾ ਰਾਖਵਾਂ ਕਰਨ ਜਿਹੜਾ ਜੀ ਉਹ ਦੇਊਗੀ। ਔਰ ਇਹ ਵੀ ਕਿਹਾ ਕਿ ਸਰਕਾਰ ਬਣਾਉਣ ਦੇ ਉੱਤੇ ਵਿਧਾਨ ਸਭਾ ਦੇ ਵਿੱਚ ਬਿੱਲ ਪੇਸ਼ ਕਰਕੇ ਰਾਖਵਾਂ ਕਰਨ ਜਿਹੜਾ ਜੀ ਉਹ ਕੀਤਾ ਜਾਊਗਾ। ਹਾਰਦਿਕ ਪਟੇਲ ਕਹਿੰਦਾ ਹੈ ਕਿ ਗੁਜਰਾਤ ਦੇ ਵਿੱਚ ਮੇਰੀ ਲੜਾਈ ਭਾਰਤੀ ਜਨਤਾ ਪਾਰਟੀ ਦੇ ਖਿਲਾਫ ਹੈ ਤੇ ਅਸੀਂ ਸਿੱਧੇ ਤੇ ਅਸਿੱਧੇ ਤੌਰ ਦੇ ਉੱਤੇ ਕਾਂਗਰਸ ਨੂੰ ਹਮਾਇਤ ਦੇਵਾਂਗੇ ਕਿਉਂਕਿ ਉਹਨਾਂ ਨੇ ਸਾਡੇ ਰਾਖਵੇਂ ਕਰਨ ਦੀ ਮੰਗ ਜਿਹੜੀ ਹੈ ਜੀ ਉਹ ਮੰਨ ਲਈ ਹੈ। ਉਹਨੇ ਇਹ ਵੀ ਕਿਹਾ ਕਿ ਸੀਟਾਂ ਦੀ ਵੰਡ ਨੂੰ ਲੈ ਕੇ ਕਾਂਗਰਸ ਦੇ ਨਾਲ ਕੋਈ ਮਤਭੇਦ ਨਹੀਂ। ਜਿਹੜੇ ਆਗੂਆਂ ਨੇ ਕਾਂਗਰਸ ਵੱਲੋਂ ਪਰਚੇ ਭਰੇ ਆ ਉਹ ਪਾਸ ਦੇ ਮੈਂਬਰ ਨਹੀਂ ਰਹਿਣਗੇ। ਉਹਨੇ ਇਹ ਵੀ ਕਿਹਾ ਕਿ ਜਿਹੜੀ ਉਹਦਾ ਇਹ ਪਾਰਟੀਦਾਰ ਅੰਦੋਲਨ ਦੇ ਵਾਸਤੇ ਉਹਨੇ ਜਿਹੜੀ ਪਾਸ ਸੰਸਥਾ ਬਣਾਈ, ਉਹਨੇ ਕੋਈ ਟਿਕਟ ਦੀ ਮੰਗ ਕਾਂਗਰਸ ਕੋਲੋਂ ਨਹੀਂ ਕੀਤੀ ਤੇ ਉਹਦੀ ਇਸ ਜਥੇਬੰਦੀ ਦੇ ਜਿਹੜੇ ਮੈਂਬਰ ਨੇ ਉਹ ਇਲੈਕਸ਼ਨ ਦੇ ਵਿੱਚ ਕਾਂਗਰਸ ਤੋਂ ਟਿਕਟਾਂ ਦੀ ਮੰਗ ਕਰਨਗੇ ਵੀ ਨਹੀਂ। ਜਿਨ੍ਹਾਂ ਨੇ ਪਹਿਲਾਂ ਜਿਹੜੇ ਦੀ ਟਿਕਟ ਲੈ ਲਈ ਹੋਈ ਆ ਉਹ ਪਾਸ ਦੇ ਵਿੱਚੋਂ ਜਿਹੜਾ ਦੀ ਉਹ ਅਸਤੀਫਾ ਦੇ ਕੇ ਪਾਸੇ ਹੋ ਜਾਣਗੇ ਕਿਉਂਕਿ ਉਹਨੇ ਕਿਹਾ ਕਿ ਅਜੇ ਉਹ 2.5 ਸਾਲ ਤੱਕ ਕਿਸੇ ਪਾਰਟੀ ਨੂੰ ਜੁਆਇਨ ਨਹੀਂ ਕਰੂਗਾ ਕਿਉਂਕਿ ਉਹਦੀ ਉਮਰ ਵੀ ਅਜੇ ਜਿਹੜੀ ਹੈ ਜੀ ਉਹ ਘੱਟ ਹੈ, ਉਹ ਇਲੈਕਸ਼ਨ ਲੜ ਨਹੀਂ ਸਕਦੀ ਜੀ। ਪਰ ਦੇਖਦੇ ਹਾਂ ਜੀ ਕੀ ਪਲਟਾ ਹੁੰਦਾ ਹੈ। ਤੇ ਅੱਗੇ ਆਪਾਂ ਗੱਲ ਕਰਦੇ ਹਾਂ ਜੀ ਸਿਰਸਾ ਡੇਰੇ ਦੀ। ਉਸ ਦੇ ਵਿੱਚ ਵੈਸੇ ਤਾਂ ਸਾਰਾ ਕੁਛ ਹੀ ਨੰਬਰ 2 'ਚ ਹੀ ਚੱਲ ਰਿਹਾ ਸੀਗਾ, ਪਰ ਉੱਥੇ ਇੱਕ ਹੌਸਪੀਟਲ ਸੀ ਜਿਹੜਾ ਬਿਨਾਂ ਲਾਇਸੈਂਸ ਦੇ ਚੱਲੀ ਜਾਂਦਾ ਸੀ। ਨਹੀਂ, ਉਦੋਂ ਤੁਹਾਨੂੰ ਯਾਦ ਹੋਣਾ ਉਸ ਟਾਈਮ ਜਦੋਂ ਇਹ ਸਾਰੀ ਤਲਾਸ਼ੀ ਵਗੈਰਾ ਹੋ ਰਹੀ ਸੀ ਉਦੋਂ ਮੈਂ ਗੱਲ ਕੀਤੀ ਸੀ ਕਿ ਇੱਥੇ ਜਿਹੜਾ ਹੈ ਅੰਦਰ ਜਿਹੜੇ ਔਰਗਨ ਦੀ ਜਿਹੜੇ ਕੱਢੇ ਪਾਏ ਜਾਂਦੇ ਸੀਗੇ ਉਹ ਇੱਕ ਵੱਖਰਾ ਜਿਹੜਾ ਜੀ ਵੱਡਾ ਇਸ਼ੂ ਉੱਭਰ ਕੇ ਸਾਹਮਣੇ ਆ ਸਕਦਾ ਹੈ ਜਦੋਂ ਇਹਦੀ ਚੱਲ ਰਹੀ ਸੀ ਛਾਣਬੀਣ। ਔਰ ਇਹ ਜਿਹੜੀ ਜੀ ਉਸ ਪਾਸੇ ਵੱਲ ਨੂੰ ਹੀ ਕਿਤੇ ਨਾ ਕਿਤੇ ਇਸ਼ਾਰਾ ਜਿਹੜੀ ਇਹਦੀ ਰਿਪੋਰਟ ਕਰਦੀ ਹੈ ਕਿ ਸਰਸਾ ਦੇ ਵਿੱਚ ਸਤਨਾਮ ਦੀ ਸਪੈਸ਼ਲਟੀ ਹਸਪੀਟਲ ਕੋਲ ਰਜਿਸਟ੍ਰੇਸ਼ਨ ਦਾ ਕੋਈ ਲਾਇਸੈਂਸ ਨਹੀਂ ਸੀਗਾ ਔਰ ਇੱਥੇ ਮਨਜ਼ੂਰੀ ਤੋਂ ਬਿਨਾਂ ਔਰਗਨ ਜਿਹੜੇ ਜੀ ਉਹ ਟ੍ਰਾਂਸਪਲਾਂਟ ਹੁੰਦੇ ਸੀਗੇ, ਜਿਹੜੇ ਔਰਗਨ ਕੱਢੇ ਜਾਂਦੇ ਸੀਗੇ ਜਾਂ ਜਿਹੜੀਆਂ ਡੈੱਡ ਬੋਡੀਜ਼ ਦਾ ਇਸ਼ੂ ਆਉਂਦਾ ਸੀਗਾ ਕਿ ਉੱਥੇ ਦੱਬੀਆਂ ਹੋਈਆਂ ਨੇ ਉਹ ਕਿਹਦੀਆਂ ਸਨ ਜਾਂ ਪਾਣੀ 'ਚ ਰੋੜ ਦਿੱਤੀਆਂ ਜਿਹੜੀਆਂ ਉਹ ਜਾਂਦੀਆਂ ਸਨ ਜਿਹੜੇ ਉੱਥੇ ਬਿਮਾਰ ਵਗੈਰਾ ਹੁੰਦੇ ਸੀ। ਇਸ ਕਰਕੇ ਇੱਕ ਵੱਡਾ ਸਕੈਂਡਲ ਜਿਹੜਾ ਜੀ ਉਹ ਹੋ ਸਕਦਾ। ਪਰ ਹੈਰਾਨੀ ਵਾਲੀ ਗੱਲ ਇਹ ਆ ਕਿ ਕਿੰਨੇ ਸੂਬਿਆਂ ਦੀਆਂ ਸਰਕਾਰਾਂ ਜਿਹੜੀਆਂ ਦੀ ਝੁਕਦੀਆਂ ਰਹੀਆਂ, ਸੈਂਟਰ ਦੀਆਂ ਸਰਕਾਰਾਂ ਉਹਦੇ ਮੂਹਰੇ ਜਾ ਕੇ ਝੁਕਦੀਆਂ ਰਹੀਆਂ, ਪਰ ਕਿਸੇ ਨੂੰ ਇਹ ਨਾ ਦਿਸਿਆ ਕਿ ਉਸ ਚਾਰ ਦੀਵਾਰੀ ਦੇ ਅੰਦਰ ਕੀ ਕੁਛ ਹੋ ਰਿਹਾ। ਔਰ ਇੱਕ ਹਸਪੀਟਲ ਜਿਹੜਾ ਜੀ ਸੁਪਰ ਸਪੈਸ਼ਲਟੀ ਹਸਪੀਟਲ ਬਿਨਾਂ ਰਜਿਸਟ੍ਰੇਸ਼ਨ ਲਾਇਸੈਂਸ ਤੋਂ ਤੁਰਿਆ ਜਾਂਦਾ ਸੀਗਾ ਜੀ। ਜਿਹੜੇ ਪੰਜਾਬ ਹਰਿਆਣਾ ਹਾਈ ਕੋਰਟ ਦੇ ਵੱਲੋਂ ਨਿਯੁਕਤ ਕੀਤੇ ਗਏ ਅਦਾਲਤੀ ਕਮਿਸ਼ਨਰ ਸੀਗੇ AKS ਪਵਾਰ, ਉਹਨਾਂ ਨੇ ਡੇਰੇ ਦੀ ਤਲਾਸ਼ੀ ਦੇ ਦੌਰਾਨ ਇਹ ਬੇਨਿਯਮੀਆਂ ਜਿਹੜੀਆਂ ਜੀ ਉਹ ਪਾਈਆਂ। ਹਾਈ ਕੋਰਟ ਦੇ ਵਿੱਚ ਕਈ ਜਿਹੜੇ ਜੀ ਉਹ ਭਾਗਾਂ ਦੇ ਵਿੱਚ ਦਿੱਤੀ ਗਈ ਰਿਪੋਰਟ ਦੇ ਵਿੱਚ ਸਰਸਾ ਦੇ ਸਿਵਲ ਸਰਜਨ ਦੀ ਰਿਪੋਰਟ ਵੀ ਸ਼ਾਮਲ ਹੈ। ਇਹਦੇ ਵਿੱਚ ਇਹ ਕਿਹਾ ਗਿਆ ਕਿ ਡੇਰੇ ਦੇ ਇਸ ਹਸਪੀਟਲ ਦੇ ਵਿੱਚ ਸਕਿਨ ਟ੍ਰਾਂਸਪਲਾਂਟ ਦੇ 40 ਕੇਸ ਹੋਏ। ਇਹਦੇ ਵਿੱਚੋਂ 8 ਕੇਸ ਜਿਹੜੇ ਸੀਗੇ ਉਹ ਵੱਖ-ਵੱਖ ਬਿਮਾਰੀਆਂ ਕਰਕੇ ਕਾਮਯਾਬ ਨਹੀਂ ਹੋਏ। ਰਿਪੋਰਟ ਦੇ ਵਿੱਚ ਜਿਹੜਾ ਜੀ ਇਹ ਵੀ ਦੱਸਿਆ ਗਿਆ ਕਿ ਇਸ ਹਸਪੀਟਲ ਦੇ ਪ੍ਰਬੰਧਕਾਂ ਦੇ ਕੋਲੇ ਕੋਈ ਰਜਿਸਟ੍ਰੇਸ਼ਨ ਸਰਟੀਫਿਕੇਟ ਨਹੀਂ ਸੀਗਾ। ਹਸਪਤਾਲ ਦੇ ਵਿੱਚੋਂ ਜਿਹੜਾ ਬਾਕੀ ਸਮਾਨ ਮਿਲਿਆ ਉਹ ਜਿਹੜਾ ਜੀ ਇੱਥੇ ਜਮ੍ਹਾਂ ਕਰਵਾਇਆ ਗਿਆ, ਉਹਦੀ ਲਿਸਟ ਜਿਹੜੀ ਹੈ ਜੀ ਪੂਰੀ ਜਮ੍ਹਾਂ ਹਾਈ ਕੋਰਟ ਦੇ ਵਿੱਚ ਕਰਵਾਈ ਗਈ ਹੈ। ਔਰ ਅਦਾਲਤੀ ਕਮਿਸ਼ਨਰ ਨੇ ਇਹ ਰਿਪੋਰਟ ਜਿਹੜੀ ਇਹਦੀ 8 ਨਵੰਬਰ ਨੂੰ ਫੁੱਲ ਬੈਂਚ ਦੇ ਸਾਹਮਣੇ ਪੇਸ਼ ਕੀਤੀ ਸੀਗੀ। ਇਹਦੇ ਵਿੱਚ ਜਿਹੜਾ ਜੀ ਬਹੁਤ ਸਾਰਾ ਸਮਾਨ ਹੈ, ਜਿਹੜਾ ਮਹਿੰਗਾ ਸਮਾਨ ਅੰਦਰੋਂ ਜਿਹੜਾ ਮਿਲਿਆ ਉਹਦੀ ਲਿਸਟ ਵੀ ਸ਼ਾਮਲ ਹੈ ਜੀ। ਤੇ ਅੱਗੇ ਆਪਾਂ ਮੂਰਤਰ ਕਾਂਡ ਦੀ ਜੇ ਗੱਲ ਕਰਦੇ ਹਾਂ ਕਿ ਕਾਫੀ ਕੁਛ ਹੋਇਆ ਸੀਗਾ ਲੋਕਾਂ ਦੇ ਨਾਲ, ਤੇ ਉਸ ਦੇ ਵਿੱਚ ਮੇਰੇ ਖਿਆਲ ਦੇ ਵਿੱਚ ਹਾਈ ਕੋਰਟ ਨੇ ਪੁਲਿਸ ਦੇ ਫੋਨ ਰੈਕਡ ਮੰਗੇ ਸੀਗੇ, ਉਸੇ ਕਰਕੇ ਹੁਣ ਹਾਈ ਕੋਰਟ ਵੱਲੋਂ ਹਰਿਆਣਾ ਸਰਕਾਰ ਨੂੰ ਸਵਾਲ। ਬਿਲਕੁਲ ਜੀ, ਇੱਕ ਤਾਂ ਜਿਹੜੇ ਜੀ ਇਹਦੇ ਬਾਰੇ ਸਵਾਲ ਕਾਫੀ ਉੱਠਦੇ ਨੇ ਕਿ ਕਿਹਨੇ ਕੀਤਾ, ਕੇਸ ਕਿਵੇਂ ਹੋਇਆ। ਐਕਚੁਅਲੀ ਇਹਨਾਂ ਦੀ ਸੂਓ ਮੋਟੋ ਹੁੰਦਾ ਜੀ, ਜਿਹੜਾ ਸੂਓ ਮੋਟੋ ਕਹਿੰਦੇ ਆ ਜਦੋਂ ਅਦਾਲਤ ਆਪਣੇ ਤੌਰ ਦੇ ਉੱਤੇ ਕੁਛ ਅਖਬਾਰੀ ਰਿਪੋਰਟਾਂ ਨੂੰ ਜਿਹੜਾ ਜੀ ਉਹ ਲੈ ਕੇ ਖੁਦ ਉਹਦੇ ਉੱਤੇ ਨੋਟਿਸ ਲੈਂਦੀ ਆ।
ਚੰਡੀਗੜ੍ਹ ਦੇ ਇੱਕ ਅਖਬਾਰ ਸਮੂਹ ਨੇ ਇਹਦੇ ਸੰਬੰਧੀ ਸਭ ਤੋਂ ਪਹਿਲਾਂ ਗੱਲ ਜਿਹੜੀ ਹੈ ਜੀ ਉਹ ਉਠਾਈ ਸੀ ਕਿ ਜਾਟ ਅੰਦੋਲਨ ਦੇ ਦੌਰਾਨ ਮੂਰਥਲ ਦੇ ਵਿੱਚ ਜਿਹੜੇ ਢਾਬੇ ਨੇ ਉੱਥੇ ਕੀ ਕੁਝ ਹੋਇਆ। ਇੱਕ ਤਾਂ ਇਹਦੀ ਫੁਟੇਜ ਜਿਹੜੀ ਸੀ ਜੀ ਉਹ ਜਿਹੜੇ ਪ੍ਰਸਿੱਧ ਢਾਬੇ ਨੇ ਜਿੱਥੇ NRI ਦੇ ਬੜੇ ਫੇਮਸ ਨੇ ਜੀ, ਉੱਥੇ ਰੌਣਕਾਂ ਲੱਗੀਆਂ ਰਹਿੰਦੀਆਂ, ਅਜੇ ਵੀ ਰੌਣਕਾਂ ਲੱਗੀਆਂ ਰਹਿੰਦੀਆਂ ਜੀ, ਕੋਈ ਉਹਦੇ ਵਿੱਚ ਫਰਕ ਨਹੀਂ ਪਿਆ। ਇੱਕ ਤਾਂ ਉਹ ਬੰਦਾ ਜਿਹੜਾ ਸੀਗਾ ਜੀ ਮੁੱਕਰ ਗਿਆ, ਕੋਈ ਗਵਾਹੀ ਦੇਣ ਤੋਂ, ਕਿਤੇ ਕੁਝ ਵੀ ਨਹੀਂ ਹੋਇਆ। ਇੱਕ ਉਹਨੇ ਜਿਹੜੀ ਫੁਟੇਜ ਉਹਦੇ ਕੋਲੇ ਸੀਗੀ, ਉਹਦੇ ਢਾਬੇ ਦੇ ਸਾਹਮਣੇ ਸਾਰਾ ਕੁਝ ਜਿਹੜਾ ਜੀ ਉਹ ਹੋਇਆ, ਉਹ ਜਿਹੜੀ ਸੀ ਉਹਨੇ ਨਹੀਂ ਦਿੱਤੀ। ਬੜੀ ਵਾਰੀ ਪੰਜਾਬੀ ਰੇਡੀਓ USA ਦੇ ਉੱਤੇ ਵੀ ਜਿਹੜੀ ਹੈ ਜੀ ਉਹ ਇਹ ਗੱਲ ਕਹੀ ਗਈ ਹੈ ਕਿ ਕਮ ਸੇ ਕਮ ਇਹੀ ਜਿਹੜਾ ਹੋ ਜਾਵੇ। ਦੁਨੀਆ ਭਰ ਦੇ ਵਿੱਚ ਇਹ ਖਬਰਾਂ ਜਿਹੜੀਆਂ ਨੇ ਜੀ ਉਹ ਪਹੁੰਚਦੀਆਂ ਨੇ, ਪਰ ਇਹ ਗੱਲ ਜਿਹੜੀ ਹੈ ਜੀ ਬਦਕਿਸਮਤੀ ਨਾਲ ਕਹਿਣੀ ਪੈ ਰਹੀ ਹੈ ਕਿ ਉੱਥੇ ਕੋਈ ਫਰਕ ਜਿਹੜਾ ਉਹ ਨਹੀਂ ਪਿਆ। ਜਾਟ ਅੰਦੋਲਨ ਦੇ ਦੌਰਾਨ ਮੂਰਥਲ ਜਿਹੜਾ ਜਬਰ ਜਨਾਹ ਕਾਂਡ ਸੀਗਾ ਜੀ, ਇਹਦੇ ਸੰਬੰਧੀ ਪੰਜਾਬ ਹਰਿਆਣਾ ਹਾਈ ਕੋਰਟ ਨੇ ਹਰਿਆਣੇ ਦੀ ਸਰਕਾਰ ਨੂੰ ਮੁੜ ਕੇ ਫਿਰ ਪੁਲਿਸ ਮੁਲਾਜ਼ਮਾਂ ਦੇ ਕਾਲ ਰਿਕਾਰਡ ਸੰਬੰਧੀ ਸਵਾਲ ਕੀਤੇ ਆ। ਔਰ ਇਹ ਜਿਹੜਾ ਜੀ ਕਿਹਾ ਗਿਆ ਕਿ ਸੂਬਾ ਸਰਕਾਰ ਨੇ ਮੂਰਥਲ ਕਾਂਡ ਸੰਬੰਧੀ ਪੁਲਿਸ ਅਧਿਕਾਰੀਆਂ ਦਾ ਕਾਲ ਰਿਕਾਰਡ ਇਕੱਠਾ ਕਰ ਲਿਆ ਜਾਂ ਨਹੀਂ। ਕਾਲ ਰਿਕਾਰਡ ਤਿਆਰ ਹੈ ਤਾਂ ਅਗਲੀ ਸੁਣਵਾਈ ਤੇ ਪੇਸ਼ ਜਿਹੜਾ ਉਹ ਕੀਤਾ ਜਾਵੇ। ਇਹ ਵੀ ਕਿਹਾ ਗਿਆ ਜੀ ਕਿ ਇਹਦੇ ਸੰਬੰਧੀ ਜਾਂਚ ਦੇ ਦੌਰਾਨ ਪੁਲਿਸ ਦੇ ਵੱਲੋਂ ਦਰਜ ਕੀਤੇ ਗਏ ਕੋਈ ਪੌਣੇ 600 ਗਵਾਹਾਂ ਦੇ ਬਿਆਨਾਂ ਦੇ ਨਾਲ ਜਿਹੜੀ ਸਿੱਟ ਬਣੀ ਸੀ ਉਹਦੀ ਟੀਮ ਦੀ ਫਾਈਨਲ ਸਟੇਟਸ ਰਿਪੋਰਟ ਵੀ ਜਿਹੜੀ ਉਹ ਪੇਸ਼ ਕੀਤੀ ਜਾਵੇ। ਇਹ ਤੋਂ ਬਾਅਦ ਸਾਰਾ ਰਿਕਾਰਡ ਜਿਹੜਾ ਜੀ ਅਦਾਲਤੀ ਮਿੱਤਰ ਨੇ ਅਨੁਪਮ ਗੁਪਤਾ ਉਹਨਾਂ ਦੇ ਨਾਲ ਸਾਂਝਾ ਜਿਹੜਾ ਉਹ ਕੀਤਾ ਜਾਊਗਾ। ਪੁਲਿਸ ਨੇ ਹਰਿਆਣਾ ਸਰਕਾਰ ਨੂੰ ਇਹ ਹੁਕਮ ਦਿੱਤੇ ਸੀਗੇ ਕਿ ਘਟਨਾਵਾਂ ਦੇ ਸਮੇਂ ਮੂਰਥਲ ਇਲਾਕੇ ਦੇ ਵਿੱਚ ਮੌਜੂਦ ਰਹੇ IG, SP, DSP, SHO ਇਹਨਾਂ ਦੇ ਜਿਹੜੀਆਂ ਜੀ ਫੋਨ ਕਾਲਾਂ ਦਾ ਰਿਕਾਰਡ ਜਿਹੜਾ ਜੀ ਉਹ ਮੁਹੱਈਆ ਕਰਾਇਆ ਜਾਵੇ। ਅਦਾਲਤ ਨੇ ਸਪਸ਼ਟ ਕੀਤਾ ਸੀਗਾ ਕਿ ਇਹ ਰਿਕਾਰਡ 19 ਤੋਂ 22 ਫਰਵਰੀ 2016 ਤੱਕ ਦਾ ਹੋਣਾ ਚਾਹੀਦਾ। ਹਰਿਆਣੇ ਦੀ ਸਰਕਾਰ ਨੇ ਅਜੇ ਤੱਕ ਇਹ ਜਿਹੜਾ ਜੀ ਕਰਾਇਆ ਨਹੀਂ ਜਮਾ, ਜਿਹਦੇ ਕਰਕੇ ਦੁਬਾਰਾ ਫਿਰ ਜਿਹੜੇ ਹਾਈ ਕੋਰਟ ਨੇ ਗੱਲ ਕਹੀ ਹੈ ਕਿ ਅਗਲੀ ਤਰੀਕ ਤੱਕ ਇਹ ਸਬਮਿਟ ਹੋਣਾ ਚਾਹੀਦਾ ਜੀ। ਪਰ ਦੇਖਦੇ ਜੀ ਕਰਦੇ ਕਿ ਨਹੀਂ, ਪਰ ਢੀਠ ਬਹੁਤ ਹੈ ਜੀ ਉਹ ਸਰਕਾਰ ਜਿਸ ਦੀ ਤੁਸੀਂ ਗੱਲ ਕਰਦੇ ਆ। ਤੇ ਲੁਧਿਆਣੇ ਦੇ ਵਿੱਚ ਫੈਕਟਰੀ ਦੇ ਵਿੱਚ ਹਾਦਸਾ ਹੋਇਆ ਸੀ ਤਾਂ ਉਸ ਦਾ ਮਾਲਕ ਗ੍ਰਿਫਤਾਰ। ਕਦੀ ਅਜੇ ਵੀ ਇਹਦੇ ਜਿਹੜਾ ਜੀ ਮਲਬਾ ਜਿਹੜਾ ਉਹਦੀ ਫਰੋਲਾ ਫਰਾਲੀ ਕੀਤੀ ਜਾ ਰਹੀ ਹੈ। ਔਰ ਇਹ ਤਾਂ ਸਾਹਮਣੇ ਆ ਰਿਹਾ ਜੀ ਕਿ ਜਿਹੜਾ ਕੈਮੀਕਲ ਸੀਗਾ ਉਹਦੇ ਅੰਦਰ ਪਿਆ, ਉਹਦੇ ਉੱਤੇ ਜਦੋਂ ਪਾਣੀ ਪਿਆ ਤਾਂ ਉਹ ਫਟ ਗਿਆ, ਜਿਹਦੇ ਕਰਕੇ ਇਹ ਇਮਾਰਤ ਜਿਹੜੀ ਸੀ ਉਹ ਡਿੱਗ ਪਈ, ਜਿਹਦੇ ਵਿੱਚ ਫਾਇਰ ਕਰਮਚਾਰੀ, ਫਾਇਰ ਫਾਈਟਰ ਤੇ ਕੁਝ ਲੋਕ ਜਿਹੜੇ ਮਦਦ ਕਰਨ ਦੇ ਵਾਸਤੇ ਗਏ ਜੀ ਉਹ ਵਿਚਾਰੇ ਦਬ ਕੇ ਇਸ ਮਲਬੇ ਦੇ ਹੇਠ ਮਾਰੇ ਗਏ। ਜਿਹੜੀ ਹੈ ਜੀ ਜਿਹੜੀ ਅੱਗ ਲੱਗੀ ਰਸਾਇਣ ਨੂੰ, ਤੁਸੀਂ ਹੈਰਾਨ ਹੋਵੋਗੇ ਅਜੇ ਤੱਕ ਜਿਹੜੀ ਹੈ ਜੀ ਉਹ ਬਲ ਰਹੀ ਹੈ। ਕਿੱਡਾ ਖਤਰਨਾਕ ਉਹ ਰਸਾਇਣ ਪਦਾਰਥ ਜਿਹੜਾ ਜੀ ਉਹ ਹੋ ਸਕਦਾ। ਇਹ ਜਿਹੜਾ ਸੂਫੀਆ ਚੌਕ ਦੇ ਵਿੱਚ ਸਥਿਤ ਆ ਜੀ ਪਲਾਸਟਿਕ ਦਾ ਸਮਾਨ ਬਣਾਉਣ ਵਾਲੀ ਫੈਕਟਰੀ, ਇਹਦੇ ਵਿੱਚ ਜਿਹੜੇ ਜੀ ਅਜੇ ਵੀ 3 ਫਾਇਰ ਫਾਈਟਰ ਜਿਹੜੇ ਆ ਉਹ ਲਾਪਤਾ ਨੇ। ਅਜੇ ਵੀ ਤੀਜੇ ਦਿਨ ਜਿਹੜੀ ਹੈ ਜੀ ਉਹ ਅੱਗ ਇੱਥੇ ਲੱਗੀ ਹੋਈ ਆ। ਪੁਲਿਸ ਨੇ ਫੈਕਟਰੀ ਦੇ ਮਾਲਕ ਇੰਦਰਜੀਤ ਸਿੰਘ ਗੋਲਾ ਉਹਦੇ ਖਿਲਾਫ ਜਿਹੜਾ ਜੀ ਇੱਕ ਫਾਇਰ ਫਾਈਟਰ ਹੈ ਜੀ ਸੁਰਿੰਦਰ ਦੇ ਬਿਆਨਾਂ ਦੇ ਉੱਤੇ ਕੇਸ ਦਰਜ ਕਰਕੇ ਉਹਨੂੰ ਗ੍ਰਿਫਤਾਰ ਜਿਹੜਾ ਜੀ ਉਹ ਕਰ ਲਿਆ। ਇਹਦੇ ਖਿਲਾਫ ਜਿਹੜਾ ਜੀ ਇਰਾਦਾ ਕਤਲ ਜਿਹੜਾ ਅਟੈਂਪਟ ਮਰਡਰ ਉਹਦੇ ਤਹਿਤ ਕਈ ਧਾਰਾਵਾਂ ਜਿਹੜੀਆਂ ਜੀ ਉਹ ਲਾਈਆਂ ਗਈਆਂ ਨੇ। ਜਿਹੜੇ ਲਾਪਤਾ ਨੇ ਉਹਦੇ ਵਿੱਚ ਮਨੋਹਰ ਲਾਲ, ਸੁਖਦੇਵ ਸਿੰਘ ਤੇ ਮਨਪ੍ਰੀਤ ਸਿੰਘ ਜਿਹੜੇ ਆ ਜੀ ਉਹ ਸ਼ਾਮਲ ਹੈ। ਮਲਬੇ ਦੇ ਵਿੱਚ ਮੌਜੂਦ ਜਿਹੜਾ ਜੀ ਅਜੇ ਤੱਕ ਇਹ ਨਹੀਂ ਪਤਾ ਲੱਗਿਆ ਕਿ ਕਿੰਨੇ ਕੁ ਰਸਾਇਣਕ ਪਦਾਰਥ ਨੇ, ਕਿਹੜੇ ਨੇ, ਕਿਸ ਮਾਤਰਾ ਦੇ ਵਿੱਚ ਨੇ, ਕਿੰਨਾ ਪਾਣੀ ਜਿਹੜਾ ਜੀ ਉੱਥੇ ਪਾਇਆ ਗਿਆ, ਫੇਰ ਵੀ ਅੱਗ ਜਿਹੜੀ ਹੈ ਜੀ ਉਹ ਬੁਝੀ ਨਹੀਂ। NDRF ਦੀ ਟੀਮ ਹੈ ਜੀ ਉਹ ਬਚਾਅ ਕਾਰਜਾਂ ਦੇ ਵਿੱਚ ਲੱਗੀ ਹੋਈ ਆ। ਬਠਿੰਡੇ ਤੋਂ ਵੀ NDRF ਦੇ ਜਿਹੜੇ ਕਮਾਂਡੈਂਟ ਨੇ ਉਹ ਇੱਥੇ ਜਾ ਕੇ ਉਹਨਾਂ ਨੇ ਦੌਰਾ ਜਿਹੜਾ ਜੀ ਉਹ ਕੀਤਾ। ਇਸ ਗੱਲ ਨੂੰ ਲੈ ਕੇ ਜਿਹੜਾ ਜੀ ਫਿਕਰਮੰਦੀ ਇਸ ਅਮਲੇ ਦੀ ਹੈਗੀ ਆ ਕਿ ਵੀ ਜਿਹੜਾ ਰਸਾਇਣਕ ਪਦਾਰਥ ਹੈ ਜੀ ਉਹ ਉਦਾਂ ਹੀ ਅਜੇ ਪਿਆ, ਵੀ ਕਿਤੇ ਉਹਦੇ ਵਿੱਚ ਹੋਰ ਦੁਬਾਰਾ ਧਮਾਕਾ ਨਾ ਹੋ ਜਾਵੇ ਜੀ। ਤੇ ਅੱਗੇ ਆਪਾਂ ਦਿਆਲ ਸਿੰਘ ਕਾਲਜ ਵਾਲੀ ਜੇ ਗੱਲ ਕਰੀਏ ਤਾਂ ਇਹ ਮਸਲਾ ਵੀ ਕਾਫੀ ਭਖਿਆ ਪਿਆ। ਬਿਲਕੁਲ ਜੀ, ਐਕਚੁਅਲੀ ਮਸਲਾ ਤਾਂ ਕਾਫੀ ਦਿਨਾਂ ਤੋਂ ਜਿਹੜਾ ਜੀ ਇਹ ਚੱਲ ਰਿਹਾ ਕਿ ਦਿਆਲ ਸਿੰਘ ਕਾਲਜ ਜਿਹੜਾ ਸੀਗਾ ਜੀ ਉਹਦਾ ਨਾਮ ਚੁੱਪ ਕੀਤੇ ਕੇਂਦਰ ਦੀ ਸਰਕਾਰ ਨੇ ਵੰਦੇ ਮਾਤਰਮ ਮਹਾਵਿਦਿਆਲਿਆ ਜਿਹੜਾ ਜੀ ਉਹ ਕਰ ਦਿੱਤਾ। ਦਿਆਲ ਸਿੰਘ ਹੋਰਾਂ ਦੇ ਨਾਂ ਦੇ ਉੱਤੇ ਕਾਲਜ ਪਾਕਿਸਤਾਨ ਦੇ ਵਿੱਚ ਵੀ ਕੀਤਾ ਜੀ, ਉਹਨਾਂ ਨੇ ਨਾਮ ਨਹੀਂ ਬਦਲਿਆ। ਇਸ ਕਰਕੇ ਨਹੀਂ ਬਦਲਿਆ ਕਿ ਜਿਹੜੀ ਇਹ ਜ਼ਮੀਨ ਕਾਲਜ ਦੇ ਵਾਸਤੇ ਦਿਆਲ ਸਿੰਘ ਮਜੀਠੀਆ ਨੇ ਜਿਹੜਾ ਉਹ ਜ਼ਮੀਨ, ਔਰ ਇਹ ਵੀ ਉਸੇ ਤਰ੍ਹਾਂ ਦਾ ਕਾਲਜ ਸੀਗਾ ਜੀ
पर चुप कीते दा नाम जिहड़ा जी बदलना इहनूं शरारत कहा जा रहा है। ਇਹਦੇ ਵਿੱਚ ਅਕਾਲ ਤਖਤ ਦੇ ਜਥੇਦਾਰ ਨੇ ਜਿਹੜਾ ਜੀ ਇਹ ਗੱਲ ਆਖੀ ਹੈ ਕਿ ਇਹ ਕਾਲਜ ਦਾ ਨਾਮ ਬਦਲ ਕੇ ਕਾਲਜ ਕਮੇਟੀ ਨੇ ਸਿੱਖਾਂ ਦੇ ਵੱਲੋਂ ਦਿੱਤੀਆਂ ਕੁਰਬਾਨੀਆਂ ਨੂੰ ਮਿਟਾਉਣ ਦਾ ਯਤਨ ਜਿਹੜਾ ਜੀ ਉਹ ਕੀਤਾ। ਪਰ ਭਾਰਤ ਦੇ ਵਿੱਚ ਉਹਨਾਂ ਨੇ ਕਿਹਾ ਕਿ ਪਾਕਿਸਤਾਨ ਦੇ ਵਿੱਚ ਸਿੱਖਾਂ ਦੇ ਨਾਵਾਂ ਦੇ ਉੱਤੇ ਚੱਲਦੇ ਕਿਸੇ ਅਦਾਰੇ ਦਾ ਨਾਮ ਨਹੀਂ ਬਦਲਿਆ ਗਿਆ, ਪਰ ਭਾਰਤ ਦੇ ਵਿੱਚ ਸੰਸਥਾਵਾਂ, ਸੜਕਾਂ ਤੇ ਚੁਰਾਹਿਆਂ ਦੇ ਨਾਂ ਜਿਹੜੇ ਆ ਜੀ ਉਹ ਬਦਲੇ ਜਾ ਰਹੇ ਆ। ਉਹਨਾਂ ਨੇ ਕਿਹਾ ਕਿ ਇਹ ਵਿਰਾਸਤ ਨੂੰ ਢਾਹ ਲਾਉਣ ਦੀ ਜਿਹੜੀ ਉਹ ਕਾਰਵਾਈ ਹੈ। ਇਹਦੇ ਉੱਤੇ ਅਕਾਲੀ ਦਲ ਦੀ ਅਜੇ ਤੱਕ ਜਿਹੜੀ ਹੈ ਜੀ ਉਹ ਭੈ ਭੀਤ ਕਰਨ ਵਾਲੀ ਜਿਹੜੀ ਚੁੱਪ ਹੈ ਉਹ ਬਰਕਰਾਰ ਹੈ। ਨਾ ਇੱਥੇ ਪੰਜਾਬ ਦੇ ਵਿੱਚ ਅਕਾਲੀ ਦਲ ਬੋਲਿਆ, ਨਾ ਜਿਹੜਾ ਉਹਦਾ ਵਿੰਗ ਹੈ ਅਕਾਲੀ ਦਲ ਦਿੱਲੀ ਜਿਹੜਾ ਬਾਦਲ ਦਾ ਵਿੰਗ, ਉਹਨੇ ਹੀ ਕੋਈ ਗੱਲ ਜਿਹੜੀ ਹੈ ਜੀ ਅੱਗੇ ਤੋਰੀ ਹੈ। ਇਹਨਾਂ ਹੈ ਕਿ ਜਿਹੜੇ ਸਿੱਖ ਇੰਟਲੈਕਚੁਅਲ ਲੋਕ ਨੇ ਜਾਂ ਕੁਝ ਵਕੀਲ ਵਗੈਰਾ ਇਹਦੇ ਵਿੱਚ ਸ਼ਾਮਲ ਨੇ, ਉਹਨਾਂ ਨੇ ਇਕੱਠੇ ਹੋ ਕੇ ਜਿਹੜਾ ਜੀ ਦਿਆਲ ਸਿੰਘ ਕਾਲਜ ਦਾ ਨਾਂ ਬਦਲਣ ਦੀ ਨਿਖੇਧੀ ਜਿਹੜੀ ਆ ਉਹ ਕੀਤੀ ਆ। ਵਕੀਲ ਆਰ ਐਸ ਚੀਮਾ, ਪ੍ਰਸਿੱਧ ਅਰਥ ਸ਼ਾਸਤਰੀ ਨੇ ਸੁੱਚਾ ਸਿੰਘ ਗਿੱਲ, ਆਰ ਐਸ ਘੁੰਮਣ, ਸਰਬਜੀਤ ਧਾਲੀਵਾਲ, ਮਨਜੀਤ ਸਿੰਘ ਖਹਿਰਾ ਵਕੀਲ ਨੇ ਜੀ, ਡਾਕਟਰ ਹਰਿੰਦਰ ਕੌਰ, ਕਮਲਜੀਤ ਕੌਰ ਢਿੱਲੋਂ, ਇਹਨਾਂ ਸਾਰਿਆਂ ਨੇ ਸਾਂਝੇ ਤੌਰ ਦੇ ਉੱਤੇ ਇਹ ਗੱਲ ਕਹੀ ਆ ਜੀ ਕਿ ਇਉਂ ਕਾਲਜ ਦਾ ਨਾਮ ਬਦਲਣ ਦੀ ਤੁਕ ਜਿਹੜੀ ਹੈ ਜੀ ਉਹ ਸਮਝ ਨਹੀਂ ਆਉਂਦੀ। ਔਰ ਇਹ ਆਖਿਆ ਗਿਆ ਜੀ ਕਿ ਤੁਰੰਤ ਇਹ ਫੈਸਲਾ ਵਾਪਸ ਲੈਣਾ ਚਾਹੀਦਾ ਹੈ। ਜਿਸ ਤਰ੍ਹਾਂ ਚੁੱਪ ਜਿਹੜੀ ਅਕਾਲੀ ਦਲ ਦੀ ਬਰਕਰਾਰ ਹੈ, ਉਸੇ ਤਰੀਕੇ ਦੀ ਚੁੱਪ ਇਸ ਮਸਲੇ ਦੇ ਉੱਤੇ ਬਰਕਰਾਰ ਹੈ ਜੀ ਕੇਂਦਰ ਦੀ ਸਰਕਾਰ ਦੀ। ਬਿਲਕੁਲ ਜੀ। ਹੋਰ ਇੱਕਾ ਦੁੱਕਾ ਘਟਨਾਵਾਂ ਦਾ ਇਹਨਾਂ ਨੂੰ ਬਹੁਤ ਹੈ, ਵਿੱਚੇ ਹੋ ਗਏ ਜਗੀਰ ਕੌਰ ਤੇ ਵਿੱਚੇ ਹੋ ਗਏ ਬਾਦਲ। ਤੇ ਅੱਗੇ ਆਪਾਂ ਮੋਹਾਲੀ ਹਵਾਈ ਅੱਡੇ ਦੀ ਗੱਲ ਕਰਦੇ ਹਾਂ ਕਿ ਪਿੱਛੇ ਜਾ ਵੀ ਕਾਫੀ ਰਾਮ ਰੌਲਾ ਪੈਂਦਾ ਰਿਹਾ ਕਿ ਇਸ ਦਾ ਨਾਂ ਕੀ ਹੋਣਾ, ਕੀ ਨਹੀਂ ਰੱਖਣਾ, ਤੇ ਇਹ ਮਾਮਲਾ ਫਿਰ ਭਖਿਆ। ਐਕਚੁਅਲੀ ਜੀ ਪਹਿਲਾਂ ਜਿਹੜੀ ਪੰਜਾਬ ਸਰਕਾਰ ਸੀ ਉਹਨੇ ਇਹਦਾ ਨਾਮ ਸ਼ਹੀਦ ਆਜ਼ਮ ਭਗਤ ਸਿੰਘ ਹੋਰਾਂ ਦੇ ਨਾਮ ਦੇ ਉੱਤੇ ਰੱਖਣ ਦੀ ਤਜਵੀਜ਼ ਜਿਹੜੀ ਪਾਸ ਕੀਤੀ ਸੀਗੀ ਵਿਧਾਨ ਸਭਾ ਦੇ ਵਿੱਚ 2008। ਇਹਦਾ ਹਵਾਲਾ ਦੇ ਕੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਹੋਰਾਂ ਨੇ ਚਿੱਠੀ ਜਿਹੜੀ ਹੈ ਜੀ ਉਹ ਸੈਂਟਰ ਦੀ ਸਰਕਾਰ ਨੂੰ ਫੇਰ ਲਿਖੀ ਆ ਕਿ ਇਹਦਾ ਨਾਮ ਸ਼ਹੀਦ ਆਜ਼ਮ ਭਗਤ ਸਿੰਘ ਇੰਟਰਨੈਸ਼ਨਲ ਏਅਰਪੋਰਟ ਜਿਹੜਾ ਜੀ ਉਹ ਰੱਖਿਆ ਜਾਵੇ। ਜਿਹੜਾ ਹਰਿਆਣਾ ਸੀਗਾ ਜੀ ਉਹਨੇ ਪਹਿਲਾਂ ਇਹ ਗੱਲ ਕਹੀ ਸੀ ਕਿ ਨਹੀਂ, ਇਹਦਾ ਨਾਮ ਡਾਕਟਰ ਮੰਗਲ ਸੇਨ ਦੇ ਨਾਂ ਦੇ ਉੱਤੇ ਰੱਖਿਆ ਜਾਵੇ। ਇਹ ਤਿੰਨ ਜਿਹੜੇ ਆ ਜੀ ਸੂਬੇ, ਉਹਨਾਂ ਦਾ ਇਹਦੇ ਵਿੱਚ ਹੈਗਾ ਜੀ ਰਲਵਾਂ ਮਿਲਵਾਂ ਸਹਿਯੋਗ। ਹਰਿਆਣੇ ਨੇ ਇਹਦੇ ਵਿੱਚ ਫੰਡਿੰਗ ਵੀ ਜਿਹੜੀ ਆ ਜੀ ਉਹ ਕੀਤੀ ਹੋਈ ਆ, ਤਾਂ ਕਰਕੇ ਹਰਿਆਣੇ ਦੀ ਸਹਿਮਤੀ ਇਹਦੇ ਵਿੱਚ ਜਿਹੜੀ ਆ ਉਹ ਜ਼ਰੂਰੀ ਆ। ਹੁਣ ਜਿਹੜੀ ਸੈਂਟਰ ਦੀ ਸਰਕਾਰ ਆ ਉਹਨੇ ਫਿਰ ਜਿਹੜੀ ਚਿੱਠੀ ਆ ਪੰਜਾਬ ਦੇ ਮੁੱਖ ਮੰਤਰੀ ਚਿੱਠੀ ਦਾ ਹਵਾਲਾ ਦੇ ਕੇ ਹਰਿਆਣੇ ਦੀ ਸਰਕਾਰ ਨੂੰ ਪੁੱਛਿਆ ਕਿ ਕੀ ਉਹਨਾਂ ਨੂੰ ਕੋਈ ਇਤਰਾਜ਼ ਹੈ ਇਹਦੇ ਉੱਤੇ ਜੇ ਇਹਦਾ ਨਾਮ ਸ਼ਹੀਦ ਆਜ਼ਮ ਭਗਤ ਸਿੰਘ ਜਿਹੜਾ ਜੀ ਇੰਟਰਨੈਸ਼ਨਲ ਏਅਰਪੋਰਟ ਰੱਖਿਆ ਜਾਵੇ। ਅਜੇ ਹਰਿਆਣੇ ਦੀ ਸਰਕਾਰ ਨੇ ਇਹਦੇ ਉੱਤੇ ਕੋਈ ਜਵਾਬ ਨਹੀਂ ਦਿੱਤਾ, ਪਰ ਹਰਿਆਣੇ ਦੀ ਸਰਕਾਰ ਨੇ ਕੁਝ ਸਮਾਂ ਪਹਿਲਾਂ ਇਹ ਗੱਲ ਜ਼ਰੂਰ ਕਹਿਤੀ ਸੀ ਵੀ ਜੇ ਭਗਤ ਸਿੰਘ ਹੋਰਾਂ ਦੇ ਨਾਮ ਦੇ ਉੱਤੇ ਇਹਦਾ ਨਾਮ ਰੱਖਿਆ ਜਾਂਦਾ ਤੇ ਉਹਨਾਂ ਨੂੰ ਇਹਦੇ ਉੱਤੇ ਕੋਈ ਇਤਰਾਜ਼ ਨਹੀਂ ਹੋਊਗਾ। ਪਰ ਜਿਹੜੀ ਹਰਿਆਣੇ ਦੀ ਸਰਕਾਰ ਹੈ ਜੀ ਉਹ ਇਹ ਜ਼ਰੂਰ ਕਹਿੰਦੀ ਆ ਕਿ ਇਹਦਾ ਨਾਮ ਸ਼ਹੀਦ ਆਜ਼ਮ ਭਗਤ ਸਿੰਘ ਇੰਟਰਨੈਸ਼ਨਲ ਏਅਰਪੋਰਟ ਮੋਹਾਲੀ ਨਹੀਂ ਚਾਹੀਦਾ, ਇਹਦਾ ਨਾਮ ਚੰਡੀਗੜ੍ਹ ਜਿਹੜਾ ਜੀ ਉਹ ਹੋਵੇ, ਜਿਹੜਾ ਕਿ ਕੇਂਦਰ ਸ਼ਾਸਿਤ ਇਲਾਕਾ ਹੈ। ਪੰਜਾਬ ਦੀ ਸਰਕਾਰ ਜਿਹੜੀ ਪਿਛਲੀ ਸੀ ਉਹਦਾ ਤਰਕ ਇਹ ਸੀਗਾ ਕਿ ਇਹ ਜ਼ਮੀਨ ਜਿਹੜੀ ਹੈ ਜੀ ਮੋਹਾਲੀ ਦੀ ਆ, ਇਸ ਕਰਕੇ ਇਹਦਾ ਨਾਮ ਇੰਟਰਨੈਸ਼ਨਲ ਏਅਰਪੋਰਟ ਜਿਹੜਾ ਜੀ ਉਹ ਮੋਹਾਲੀ ਰੱਖਿਆ ਜਾਣਾ ਚਾਹੀਦਾ। ਹੁਣ ਮੋਹਾਲੀ ਤੇ ਚੰਡੀਗੜ੍ਹ ਦਾ ਰੇੜਕਾ ਜਿਹੜਾ ਜੀ ਉਹ ਸੋਲਵ ਹੋਊਗਾ ਜਾਂ ਨਹੀਂ, ਇਹਦਾ ਵੇਖਣਾ ਹੋਊਗਾ। ਉਂਝ ਵੈਸੇ ਮੋਹਾਲੀ ਦਾ ਨਾਮ ਮੋਹਾਲੀ ਨਹੀਂ, ਵਰਿਆਂ ਤੋਂ ਸਾਹਿਬਜ਼ਾਦਾ ਅਜੀਤ ਸਿੰਘ ਨਗਰ ਜਿਹੜਾ ਜੀ ਉਹ ਰੱਖਿਆ ਹੋਇਆ, ਪਰ ਉਹ ਵੀ ਕਾਗਜ਼ਾਂ ਤੱਕ ਜਿਹੜਾ ਜੀ ਉਹ ਸੀਮਤ ਹੈ। ਮੋਹਾਲੀ ਹੀ ਚੱਲੀ ਜਾ ਰਿਹਾ ਹਰੇਕ ਜਗ੍ਹਾ ਤੇ। ਜੀ ਜੀ, ਜਿਹੜੀ ਚੀਜ਼ ਇਹਨਾਂ ਨੇ ਜਿਹਦਾ ਨਾਂ ਰੱਖਣਾ ਹੁੰਦਾ ਹੈ ਨਾ ਉਸ ਦੀ ਹੀ ਐਡਵਰਟਾਈਜ਼ ਹੁੰਦੀ ਹੈ। ਤੇ ਅੱਗੇ ਆਪਾਂ ਗੱਲ ਕਰਦੇ ਹਾਂ ਵਿਕਾਸ ਬਰਾਲਾ, ਜਿਹੜਾ ਇੱਕ ਅਗਵਾ ਕਾਂਡ ਸੀ, ਜਿਹਨੇ ਲੜਕੀ ਨੂੰ ਅਗਵਾ ਕਰਨ ਦੀ ਕੋਸ਼ਿਸ਼ ਕੀਤੀ ਸੀਗੀ ਛੇੜਛਾੜ ਮਾਮਲੇ ਦੇ ਵਿੱਚ ਅੰਦਰ, ਤਾਂ ਉਸ ਦੀਆਂ ਮੁਸੀਬਤਾਂ ਵਧੀਆਂ ਜੀ। ਹਰਿਆਣਾ ਭਾਜਪਾ ਦੇ ਪ੍ਰਧਾਨ ਜੀ ਸੁਭਾਸ਼ ਬਰਾਲਾ ਦੇ ਪੁੱਤ ਵਿਕਾਸ ਬਰਾਲਾ ਤੇ ਉਹਦਾ ਦੋਸਤ ਅਸ਼ੀਸ਼ ਕੁਮਾਰ ਦੀਆਂ ਮੁਸ਼ਕਲਾਂ ਜਿਹੜੀਆਂ ਦੀ ਉਹ ਵੱਧ ਰਹੀਆਂ ਨੇ। ਜਿਹੜੀ ਇਹਦੇ ਵਿੱਚ ਸ਼ਿਕਾਇਤ ਕਰਨ ਵਾਲੀ ਆ ਹਰਿਆਣਾ ਦੇ ਸੀਨੀਅਰ IAS ਆਫੀਸਰ ਦੀ ਕੁੜੀ ਵਰਣਿਕਾ ਕੁੰਡੂ, ਉਹਨੇ ਅਦਾਲਤ ਦੇ ਵਿੱਚ ਵਿਕਾਸ ਬਰਾਲਾ ਤੇ ਅਸ਼ੀਸ਼ ਕੁਮਾਰ ਤੇ ਉਹਨੂੰ ਅਗਵਾ ਕਰਨ ਦੇ ਜਿਹੜੇ ਆ ਜੀ ਉਹ ਦੋਸ਼ ਲਾਏ ਆ। ਔਰ ਇਹਦੇ ਨਾਲ ਜਿਹੜੀ ਅਦਾਲਤ ਦੀ ਕਾਰਵਾਈ ਜਿਹੜੀ ਹੈ ਜੀ ਸ਼ੁਰੂ ਹੋ ਗਈ। ਇਹਨੇ ਪਹਿਲੀ ਵਾਰੀ ਅਦਾਲਤ ਦੇ ਵਿੱਚ ਜਿਹੜੇ ਆ ਜੀ ਉਹ ਆਪਣੇ ਬਿਆਨ ਦਿਖਾਏ ਆ, ਕਿਉਂਕਿ ਜਿਵੇਂ ਵਿਕਾਸ ਬਰਾਲਾ ਸੀ ਉਹਦੇ ਵਕੀਲ ਨੇ ਇਹ ਗੱਲ ਜਿਹੜੀ ਆਖੀ ਸੀ ਕਿ FIR ਦੇ ਵਿੱਚ ਜਿਹੜੀ ਵਰਡਿੰਗ ਆ ਉਹ IAS ਆਫੀਸਰ ਦੀ ਆ, ਨਾ ਕਿ ਕੁੜੀ ਦੀ। ਪਰ ਇਹਨੇ ਜਿਹੜੀ ਇਹਦੀ ਆਪਣੇ ਬਿਆਨ ਦੇ ਵਿੱਚ ਇਹ ਗੱਲ ਆਖੀ ਹੈ ਕਿ ਜਦੋਂ ਉਹਨੂੰ ਗੱਡੀ ਨੇ ਫੋਲੋ ਕਰਨਾ ਸ਼ੁਰੂ ਕੀਤਾ ਤਾਂ ਉਹਨੇ ਆਪਣੇ ਫੋਨ ਤੋਂ ਆਪਣੇ ਇੱਕ ਮਿੱਤਰ ਅਭਿਨਵ ਨੂੰ ਨਾਲ ਦੀ ਨਾਲ ਫੋਨ ਦੇ ਉੱਤੇ ਇਸ ਘਟਨਾ ਦੀ ਜਾਣਕਾਰੀ ਦਿੱਤੀ। ਉਹਨੇ ਅਭਿਨਵ ਨੂੰ ਇਹ ਵੀ ਕਿਹਾ ਕਿ ਜੇ ਉਹਦਾ ਫੋਨ ਅਚਾਨਕ ਬੰਦ ਹੋ ਗਿਆ ਤਾਂ ਇਹ ਸਮਝ ਲਿਆ ਜਾਵੇ ਕਿ ਉਹ ਬਚ ਨਹੀਂ ਸਕੀ। ਔਰ ਉਹਨੇ ਅਦਾਲਤ ਦੇ ਵਿੱਚ ਇਹ ਕਹਾਣੀ ਜਿਹੜੀ ਹੈ ਜੀ ਇਹ FIR ਤੋਂ ਵੱਖਰੀ ਜਿਹੜੀ ਆ ਉਹ ਦੱਸੀ ਆ, ਕਿਉਂਕਿ ਇਹਦੇ ਨਾਲ ਇਸ ਕੇਸ ਦੀ ਜਿਹੜੀ ਹੈ ਜੀ ਉਹ ਅਹਿਮੀਅਤ
ਕਾਫੀ ਜ਼ਿਆਦਾ ਜਿਹੜੀ ਉਹ ਵੱਧ ਜਾਂਦੀ ਹੈ। ਵਿਕਾਸ ਬਰਾੜਾ ਤੇ ਉਹਦਾ ਸਾਥੀ ਜਿਹੜਾ ਜੀ ਉਹਨਾਂ ਦੀ 4 ਵਾਰੀ ਜ਼ਮਾਨਤ ਅਰਜ਼ੀ ਜਿਹੜੀ ਹੈ ਜੀ ਉਹ ਰੱਦ ਹੋ ਚੁੱਕੀ ਹੈ। ਉਹਨਾਂ ਨੂੰ ਜ਼ਮਾਨਤ ਜਿਹੜੀ ਆ ਉਹ ਨਹੀਂ ਮਿਲੀ ਔਰ ਜਿਹੜਾ ਹੁਣ ਆ ਬਿਆਨ ਕੁੜੀ ਦਾ ਆਇਆ ਜੀ ਇਹਦੇ ਨਾਲ ਅੱਗੋਂ ਜਿਹੜੇ ਆ ਜੀ ਉਹ ਚਾਂਸ ਘੱਟ ਲੱਗਦੇ ਉਹਦੀ ਜ਼ਮਾਨਤ। ਬਿਲਕੁਲ ਜੀ, ਜਦੋਂ ਕਿਸੇ ਦੇ ਕੋਲ ਕੋਈ ਪਦਵੀ ਹੁੰਦੀ ਆ, ਕੁਛ ਨਾ ਕੁਛ ਆ ਜਾਂਦਾ ਤਾਂ ਫਿਰ ਬੰਦੇ ਨੂੰ ਬੰਦਾ ਨਹੀਂ ਸਮਝਦਾ। ਬਹੁਤ ਬਹੁਤ ਤੁਹਾਡਾ ਧੰਨਵਾਦ ਜੀ। ਮਿਹਰਬਾਨੀ ਜੀ, ਧੰਨਵਾਦ। ਸਤਿ ਸ਼੍ਰੀ ਅਕਾਲ ਜੀ। ਤੇ ਸਰੋਤੇ ਸਨ ਬਲਤੇਜ ਪੰਨੂ ਜੋ ਸਾਡੇ ਨਾਲ ਜੁੜਦੇ ਨੇ, ਕਰਦੇ ਨੇ ਖਬਰਾਂ। ਇਸੇ ਦੇ ਨਾਲ ਸਾਡਾ ਅੱਜ ਦਾ ਬੁਲਟਨ ਇੱਥੇ ਹੀ ਸਮਾਪਤ। ਹੁਣ ਬਲਵਿੰਦਰ ਕੌਰ ਵੱਲੋਂ ਆਪ ਸਭ ਨੂੰ ਹੀ ਪਿਆਰ ਭਰੀ ਸਤਿ ਸ਼੍ਰੀ ਅਕਾਲ।